अस्सलाम वालेकुम, क्या हाल है जी। उम्मीद है कि आप सब ठीक ठाक होंगे। तो पहले तो टाइम देख लें जनाब, 7 बजने में 10 मिनट हैं और मैं अभी जा रहा हूँ घर सुबह के 7। और अभी धूप भी निकल आई है बाहर। तो आज जाना है जी रुबाब को नाश्ता करवाने के लिए। एक पूड़ियाँ उन्होंने खुआनियाँ ने, उनकी ख्वाहिश पूरी करनी है। पिछली बारी भी रह गई सी। तो जिंदगी ਦੀਆਂ ख्वाहिशां ने मैं कहना चलो व्लॉग बनाने के बहाने उन्दियां ख्वाहिशां पूरियां हो जान, कोई तो फायदा होवे उन्होंने व्लॉग बनाने का। तो उतों कलेजी भी लैनी मैं, पहली चढ़ गई है। तो महीने 2 महीने बाद मेरा दिल करदा मैं ना थोड़ी जी कलेजी खावां, मेरी पसंदीदा चीज़ है। तो वो भी लैवांगे उत्थों। तो बाकी बकरे की कलेजी यार, बाकी होर कोई चिकन कोई दही कोई इस तरह दी चीज़ां। महीना चढ़ गया वे ते चीज़ां मुक गई। तो दही चलिए मेरे ख्याल च घर, टाइम वेस्ट किए बगैर। लो जी जनाब गाइस, मैं आ चुकिया घर। तो रुबाब साहिबा जिहड़े ने वो अपने कम्मां नूं लगी। एक ही हो रहा खाना खा रही हूँ। गाइस भुख पई है, मैं कहण दिया पूड़ी तेन खुआ लियाना। उन्हें बस इस टाइम हूँ कंबनी शुरू होने लगी जे। इस तो पहले कि होवे ब्लड प्रैशर ते गोली खाधी। तो मैं इन्हूं कहा भी कि अज मौका है तेरी मैं ख्वाहिश पूरी कर देवां। चलो तेरी ख्वाहिश पूरी हो जाएगी, गाइस की सैर हो जाएगी। उतों मैं कलेजी भी ले लाँगा सोहनी बड़ी हैं कलेजी। मेरा कलेजा खा। अच्छा मैं ना कमेंट पढ़िया वे एक, तो तुहाडी मेहरबानी जे असी कोई मियाँ बीवी आपस में गल कर ही लेने आ, तुसी एडे सीरीयस ना लिया करो। कमेंट लिखा है कि आप बहुत ज़्यादा रूट बोलते हैं भाभी के साथ। तो आई एम सॉरी सिस्टर। तो गाइस अब मुझे नहीं पता आपने किस तरह उसको लिया है। इंजॉय करें, छोटी सी जिंदगी चली। वो कहती मरते जाना ही है, तो खुल डुल के जियो खाओ पियो। तुसी ये देखिया नहीं कोई रेहड़ियां ते खलो के खा लेंदी है। उन्होंने मैं जे कहना वा कि यह बर्तनों यह चमचे इक्को उन्होंने कोल बाल्टी है जिंदे विच सारियां प्लेटां भ्यों के कड्ढी जाते हैं। वो मेरे सामने तो वो कहती कुछ भी नहीं होंदा, पहले इत्थों डराना शुरू कर दी है। लै ਇਹ ਜਿਹੜੀਆਂ ਦਾਲਾਂ ਤੁਸੀਂ ਪਕਾ ਕੇ ਖਾਂਦੇ ਹੋ, ਜਿਹੜੀਆਂ ਸਬਜ਼ੀਆਂ ਖਾਂਦੇ ਹੋ, ਤੁਹਾਨੂੰ ਪਤਾ ਉਹਨਾਂ ਨੂੰ ਪਾਣੀ ਕਿਹੜਾ ਲੱਗਦਾ ਨਾਲਿਆਂ ਦੇ ਵਿੱਚੋਂ। ਮੈਂ ਕਈ ਵੀਡੀਓ ਵੇਖੀਆਂ ਨੇ, ਸਬਜ਼ੀਆਂ ਸਵੇਰੇ ਸਵੇਰੇ ਆਉਂਦੇ ਹੋਏ ਉਹ ਵੀਡੀਓ ਲੋਕਾਂ ਨੇ ਬਣਾਈ ਹੈ ਕਿ ਉਹ ਵੇਖੋ ਸਬਜ਼ੀ ਨਾਲੇ ਦੇ ਉੱਤੋਂ ਧੋਣ ਡਿਆ। ਤੇ ਜਿਹੜੇ ਇਹ ਗੋਦਾਮਾਂ ਦੇ ਵਿੱਚ ਚੂਹੇ ਫਿਰਦੇ ਨੇ ਬੋਰੀਆਂ। ਹੁਣ ਮੈਂ ਤੁਹਾਡਾ ਦਿਲ ਨਹੀਂ ਖਰਾਬ ਕਰਨਾ ਹੈਗਾ, ਬਹਰਹਾਲ ਇੱਥੋਂ ਇਹ ਸ਼ੁਰੂ ਹੁੰਦੀ ਹੈ ਤੇ ਫਿਰ ਗੱਲ ਐਂਡ ਤੱਕ ਚਲੀ ਜਾਂਦੀ ਕਿ ਮਰ ਤੇ ਜਾਣਾ ਹੀ ਹੈ। ਤੇ ਵਹਿਮ ਕਰਕੇ ਕੀ ਫਾਇਦਾ, ਖਾਂਦੇ ਪੀਂਦੇ ਖਾਂਦੇ ਪੀਂਦੇ ਖਾ ਜਾਂਦੀ ਹੈ। ਤੇ ਬਾਕੀ ਤੁਹਾਡੀ ਮਿਹਰਬਾਨੀ। ਤੁਸੀਂ ਅੱਜ ਤੱਕ ਕੀ ਖਾਦਾ ਜਿਹੜਾ ਤੁਹਾਨੂੰ ਇੰਨੀਆਂ ਬਿਮਾਰੀਆਂ ਲੱਗੀਆਂ? ਮੀਆਂ ਬੀਵੀ ਆਪਸ ਦੇ ਵਿੱਚ ਨਾ ਕੁਛ ਵੀ ਕਰਨ ਨਾ ਉਹਨਾਂ ਨੂੰ ਛੱਡ ਦਿਓ। ਜਿਹੜਾ ਤੀਸਰਾ ਵਿੱਚ ਪੈਂਦਾ ਨਾ ਉਹਨਾਂ ਦੀ ਸੁਲ੍ਹਾ ਕਰਾਉਣ ਦੇ ਚੱਕਰ ਵਿੱਚ, ਮੇਰੀ ਅਜ਼ਮਾਈ ਹੋਈ ਗੱਲ ਹੈ। ਮੈਂ ਕਿੰਨੀਆਂ ਇਸ ਤਰ੍ਹਾਂ ਜਿਹੜੀਆਂ ਨੇ ਨਾ ਉਹ ਵਿੱਚ ਮੀਆਂ ਬੀਵੀ ਦੇ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਉਹ ਐਂਡ ਦੇ ਉੱਤੇ ਉਹ ਬੰਦਾ ਜ਼ਲੀਲ ਹੋ ਜਾਂਦਾ ਵਿੱਚ ਦੋਵਾਂ ਪਾਸਿਓਂ ਜਿਹੜਾ ਉਹ ਗੱਲ ਖਤਮ ਕਰਾਉਂਦਾ। ਇੱਕ ਹੁੰਦੇ ਨੇ ਜਿਹੜੇ ਦੋ ਗੱਲਾਂ ਕੋਲੋਂ ਲਾ ਕੇ ਦੱਸਦੇ ਨੇ ਤਾਂ ਕਿ ਸੁਲ੍ਹਾ ਹੋਵੇ ਹੀ ਨਾ, ਠੀਕ ਹੈ। ਇੱਕ ਉਹ ਬੰਦੇ ਹੁੰਦੇ ਨੇ ਜਿਹੜੇ ਕਹਿੰਦੇ ਨੇ ਉਹਨੇ ਕੋਈ ਗੱਲ ਕਰ ਵੀ ਲਈਏ ਨਾ ਉਹਨੂੰ ਘਟਾ ਕੇ ਦੱਸਦੇ ਨੇ ਕਿ ਚਲੋ ਕਿਸੇ ਨਾ ਕਿਸੇ ਤਰੀਕੇ ਯਾਰ ਜੇ ਮੈਂ ਦੇ ਗੱਲ ਕਰ ਦਿੱਤੀ ਨਾ ਕਿ ਤੇਰੀ ਬੀਵੀ ਐ ਗਿਲੇ ਸ਼ਿਕਵੇ ਕਰਦੀ ਪਈ ਹੈ ਜਾਂ ਤੇਰਾ ਮੀਆਂ ਇਹ ਤੇਰੇ ਨਾਲ ਗਿਲੇ ਸ਼ਿਕਵੇ ਨੇ ਤੇ ਚਲੋ ਕੋਈ ਨਹੀਂ ਸੁਲ੍ਹਾ ਕਰ ਲਓ। ਕਈਆਂ ਦਾ ਵੀ ਅੰਦਾਜ਼ ਹੁੰਦਾ, ਉਹ ਦੱਸ ਵੀ ਦਿੰਦੇ ਨੇ ਕਿ ਤੈਨੂੰ ਕੀ ਕਹਿਣ ਡਿਆ ਤੇ ਨਾਲੇ ਕਹਿੰਦੇ ਨੇ ਸੁਲ੍ਹਾ ਵੀ ਕਰ ਲਓ। ਤੇ ਉਹ ਕਿੱਥੇ ਹੁੰਦੀ ਸੁਲ੍ਹਾ ਮੀਆਂ ਬੀਵੀ ਦੀ? ਤੇ ਫਿਰ ਖੁੱਲ੍ਹਾ ਹੀ ਹੁੰਦੀ ਹੈ। ਤੇ
ਤੀਸਰਾ ਬੰਦਾ ਭਾਵੇਂ ਮਾਂ ਹੀ ਹੋਵੇ ਨਾ, ਮੇਰੇ ਹਿਸਾਬ ਨਾਲ ਮੀਆਂ ਬੀਵੀ ਦੇ ਮਸਲੇ 'ਚ ਬੋਲਣਾ ਜਿਹੜਾ ਨਾ ਉਹ ਇੰਝ ਹੀ ਜਿਵੇਂ ਦੋ ਛੋਟੇ ਬੱਚੇ ਲੜਦੇ ਨੇ ਨਾ, ਤੇ ਉਹ ਮਹੱਲੇ ਦੇ ਵਿੱਚ ਉਹ ਮਾਵਾਂ ਇੱਕ ਦੂਜੇ ਦਾ ਸਿਰ ਪਾੜਨ ਨੂੰ ਆ ਜਾਂਦੀਆਂ, ਮਾਂ ਪਿਓ ਜਿਹੜੇ ਹੁੰਦੇ ਨੇ ਉਹ ਗਲੀ ਦੇ ਵਿੱਚ ਖਲੋ ਤਮਾਸ਼ਾ ਲਾ ਬੋਲ, ਜਾਂ ਰਿਸ਼ਤੇਦਾਰਾਂ ਦੇ ਦੋ ਬੱਚੇ ਜਿਹੜੇ ਆਪਸ ਵਿੱਚ ਲੜ ਪੈਂਦੇ ਨੇ, ਤੇ ਉਹ ਰਿਸ਼ਤੇਦਾਰਾਂ ਦੇ ਬੱਚੇ ਸਾਡੇ ਆਪਣੇ ਇੱਥੇ ਕਈ ਮਿਸਾਲਾਂ ਹੋ ਚੁੱਕੀਆਂ ਨੇ। ਮੈਂ ਹਮੇਸ਼ਾ ਵੱਡਿਆਂ ਨੂੰ ਕਹਿੰਦਾ ਕਿ ਬੱਚਿਆਂ ਦੇ ਮਸਲੇ 'ਚ ਤੁਸੀਂ ਇੱਕ ਦੂਜੇ ਨੂੰ ਔਰ ਵੈਸੇ ਵੀ ਅਸੀਂ ਦੋਨੋਂ ਜਿਹੜੇ ਬੋਲਦੇ ਨਾ ਹਾਂ ਕਰਿਆ ਕਰੋ। ਅਸੀਂ ਰੈਂਡਮ ਬੋਲਦੇ ਆ। ਉਹ ਬੱਚੇ ਫਿਰ ਇਕੱਠੇ ਹੁੰਦੇ ਨੇ, ਖੇਡ ਰਹੇ ਹੁੰਦੇ ਨੇ। ਬਹੁਤ ਸ਼ੁਕਰੀਆ ਉਸ ਭੈਣ ਜਾਂ ਭਰਾ ਦਾ ਜਿਹਨੇ ਮੇਰੀ ਸਾਈਡ ਲਿੱਤੀ, ਤੇ ਫਿਕਰ ਨਾ ਕਰੋ, ਮੈਂ ਵੀ ਤਿੰਨੋਂ ਦੀ ਬੁੱਢੀ ਆ, ਟੈਨਸ਼ਨ ਨੋਟ, ਉਹ ਪੂਰੀਆਂ ਕਰ ਲੈਂਦੀ ਏ, ਬਰਾਬਰ ਏ ਐਡਾ ਕੱਚਾ ਨਾ ਸਮਝੋ ਉਹਨੂੰ। ਨਾ, ਹਿਸਾਬ ਨਹੀਂ ਮੈਂ ਕਿਸੇ ਦਾ ਰੱਖਦੀ। ਜਿੰਨੇ ਮੇਰੇ ਨਾਲ ਵਿਆਹ ਕਰ ਲਿਆ ਹੈ, ਬਹੁਤ ਸੋਚ ਸਮਝ ਕੇ ਕੀਤਾ ਉਹਨੇ। ਹੂੰ। ਔਰ ਇਹ ਨਹੀਂ ਕਿ ਮੈਂ ਕੋਈ ਬਾਹਰੋਂ ਲੈ ਕੇ ਆਂਦੀ, ਯਾਨੀ ਬਰਾਦਰੀ ਤੋਂ, ਕੋਈ ਸ਼ਹਿਰ ਤੋਂ ਬਾਹਰੋਂ, ਦੂਸਰੇ ਸ਼ਹਿਰੋਂ ਨਹੀਂ, ਹਾਂ। ਇੱਥੇ ਹੀ ਸਭ ਜਾਣਦੇ ਇੱਕ ਦੂਜੇ। ਇਹ ਜਿਵੇਂ ਟੈਟੂ ਦਾ ਕਿਸੇ ਨੇ ਪੁੱਛਿਆ ਸੀ ਐਸ ਕਿਹਦਾ ਨਾਮ ਹੈ, ਐਸ ਬਈ ਇਹਨਾਂ ਦਾ ਆਪਣਾ ਨਾਮ। ਐਸ ਨਾਲ ਸ਼ਾਜ਼ੀਆ ਵੀ ਬਣਦਾ ਹੈ, ਐਸ ਨਾਲ ਸਮੀਨਾ ਵੀ ਬਣਦਾ ਹੈ, ਜੇ ਸਾਇਮਾ ਵੀ ਬੰਦਾ ਬਣਦਾ ਹੁੰਦਾ ਹੈ। ਨਾ ਤੇ ਮੈਂ ਬਾਹ ਵੱਢ ਕੇ ਹੱਥ ਦੂਜੇ ਹੱਥ 'ਚ ਫੜਾ ਦੇਣੀ ਸੀ। टेंशन नॉट, अभी हम जिंदा हैं। ਅੱਛਾ, हाँ। ਹੁਣ ਗੱਲ ਇਹ ਕਈ ਕਹਿੰਦੇ ਨੇ ਕਿ ਭਾਬੀ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਏ, ਬਹੁਤ ਰੂਟ ਬੋਲਤੀ ਹੈ। ਯਾਰ ਸਾਡਾ ਜਿਹੜਾ ਨਾ ਬੋਲਣਾ ਇਹਨੂੰ ਭੁੱਲ ਜਾਓ, ਤੁਸੀਂ ਵਲੋਗ ਇੰਜੋਏ ਕਰੋ ਬਸ। Enjoy करिया करो बस। ਅਸੀਂ ਜੇ ਫੇਕ ਹੋ ਜਾਵਾਂਗੇ, ਅਸੀਂ ਆਪਣੀ ਰਿਐਲਿਟੀ ਤੋਂ ਹਟ ਜਾ, ਅਸੀਂ ਇਸ ਤਰ੍ਹਾਂ ਹੀ ਰਹਿੰਦੇ ਆ, ਖੁਦਾ ਦੀ ਕਸਮੇ हम के तुम के, ਅਸੀਂ ਇਸ ਤਰ੍ਹਾਂ ਹੀ ਆ। हम के तुम के। ਜੇ ਸਾਨੂੰ, ਮੈਂ ਤੁਹਾਨੂੰ ਅੱਗੇ ਵੀ ਕਿਹਾ ਕਿ ਸਾਨੂੰ ਬਦਲੋਗੇ ਤੇ ਫਿਰ ਮਜ਼ਾ नहीं आएगा। ਅਸੀਂ ਵਲੋਗ ਬਣਾਣੇ ਫਿਰ ਛੱਡ दीजिए, एक्टिंग करिए, स्क्रिप्ट लिखिए कि आपने मुझे तमीज़ के साथ बुलाना है, लोगों को देखने में बुरा लगता है। ਸਾਡਾ ਲਾਈਫ ਸਟਾਈਲ ਹੈ, ਅਸੀਂ ਪੰਜਾਬੀ ਆ, ਸਾਡੀ ਰਿਐਲਿਟੀ ਹੈ, ਸਾਡੇ ਘਰ ਦਾ ਇੱਕ ਮਾਹੌਲ ਹੈ। ਅਗਰ ਕਿਸੇ ਨੂੰ ਅੱਛਾ ਨਹੀਂ ਲੱਗਦਾ, ਉਹਦੇ ਕੋਲੋਂ ਮਾਜ਼ਰਤ ਕਰ ਸਕਨੇ ਆ ਕਿ ਤੁਹਾਨੂੰ ਸਾਡੇ ਘਰ ਦਾ ਮਾਹੌਲ ਅੱਛਾ ਨਹੀਂ ਲੱਗਦਾ, ਠੀਕ ਹੈ। ਬਾਕੀ ਅਸੀਂ ਖੁਸ਼ ਹੈਗੇ ਹਾਂ ਇਸ ਤਰ੍ਹਾਂ ਹੀ। ਸਾਡੇ 30 ਸਾਲ 96 ਚ ਵਿਆਹ ਹੋਇਆ ਸਾਡਾ, 96 ਚ, ਤੇ ਹੁਣ ਹਿਸਾਬ ਲਾ ਲਓ ਕਿੰਨੇ ਸਾਲ ਹੋ ਚੱਲੇ ਨੇ। ਅਸੀਂ ਬੁੱਢੇ ਹੋ ਗਏ ਯਾਰ, ਸਾਡੇ ਬੱਚੇ ਵਿਆਹੇ ਗਏ ਨੇ, ਬੇਟੀ ਵਿਆਹੀ ਗਈ ਹੈ, ਬੇਟੇ ਦੀ ਵੀ ਸ਼ਾਦੀ ਹੁਣ ਅਸੀਂ ਇਨਸ਼ਾਅੱਲਾ ਤਾਲਾ, ਜਿਸ ਤਰ੍ਹਾਂ ਹੀ ਹੁਣ ਕੋਈ ਜੌਬ ਯਾਨੀ ਉਹਦੀ ਸੈਲਰੀ ਇਸ ਕਾਬਲ ਹੁੰਦੀ ਹੈ ਕਿ ਆਪਣੇ ਬੀਵੀ ਦਾ ਖਰਚਾ ਚੁੱਕ ਸਕੇ, ਅਸੀਂ ਪਹਿਲੇ ਦਿਨ ਹੀ ਉਹਦਾ ਵਿਆਹ ਕਰ ਦੇਣਾ। ਕਿਉਂਕਿ ਸਾਡਾ ਆਪਣੀ ਅੱਛੀ ਏਜ 'ਚ ਸ਼ਾਦੀ ਹੋਈ ਸੀ, ਅਸੀਂ ਚਾਹੁੰਦੇ ਹਾਂ ਸਾਡੀ ਬੱਚਿਆਂ ਦੀ ਵੀ ਉਸੇ ਏਜ 'ਚ ਹੋਵੇ, ਲੇਕਿਨ ਉਹ ਲੇਟ ਹੋ ਰਹੇ ਨੇ ਪੜ੍ਹਾਈਆਂ ਦੇ ਚੱਕਰਾਂ 'ਚ, ਕਿਉਂਕਿ ਹੁਣ ਸਟਰਗਲ ਵਾਲਾ ਦੌਰ ਹੈਗਾ ਵੇ। ਤੇ ਮਾਜ਼ਰਤ ਹੈ ਤੁਹਾਡੇ ਕੋਲੋਂ ਅਗਰ ਕੋਈ ਗੱਲ ਬੁਰੀ ਲੱਗ ਜਾਂਦੀ ਹੈ ਕਿ ਤੁਹਾਡੇ ਘਰ ਦਾ ਮਾਹੌਲ ਡੀਸੈਂਟ ਹੈਗਾ ਵੇ ਤੇ ਤੁਸੀਂ ਵਲੋਗ ਵੇਖਦੇ ਹੋ ਇੰਨੇ ਡੀਸੈਂਟ ਹੋ ਕੇ, ਸਾਡਾ ਤੁਹਾਡੀ ਬੜੀ ਮਿਹਰਬਾਨੀ। ਅਸੀਂ ਤੇ ਇਸ ਤਰ੍ਹਾਂ ਦੇ, ਸਾਡਾ ਜਟਕਾ ਜਿਹਾ ਮਾਹੌਲ ਹੈ, ਦੇਸੀ ਜਿਹਾ, ਠੀਕ ਹੈ। ਤੋ ਅਸੀਂ ਇੰਝ ਹੀ ਗੱਲ ਕਰਨੇ ਆ। ਹੁਣ ਹੋ ਸਕਦਾ ਕਿਸੇ ਨੂੰ ਲੱਗਦਾ ਹੋਵੇ ਕਿ ਇਹ ਲੜਦੇ ਪਏ ਨੇ ਜਾਂ ਇਸ ਤਰ੍ਹਾਂ ਬਦਤਮੀਜ਼ੀ ਕਰ ਰਹੇ ਨੇ, ਤੇ ਹੁਣ ਮੈਂ ਜਿਸ ਤਰ੍ਹਾਂ ਨੈਚੁਰਲ ਹੈਗਾ ਨਾ, ਮੈਂ ਬਾਜ਼ਾਰਾਂ 'ਚ ਜਾਂਦਾ ਵਾਂ, ਐ ਨਹੀਂ ਕਿ ਕਸਮ ਖੁਦਾ ਦੀ ਕੋਈ ਵਲੋਗ ਬਣਾਉਣ ਵਾਸਤੇ ਮੈਂ ਉੱਥੇ ਇਹਦੇ ਨਾਲ ਪੈਸਿਆਂ ਦੀ ਛਿੰਝ ਪਾ ਕੇ ਬਹਿ ਜਾਂਦਾ, ਇੰਨੀ ਮਹਿੰਗੀ ਚੀਜ਼ ਹੈ, ਛੱਡ ਦੇ, ਅਗਲੇ ਮਹੀਨੇ ਵੇਖਾਂਗੇ, ਹਾਲੇ ਪੈਸੇ ਨਹੀਂ ਹੈਗੇ। ਇਹ ਇੱਕ ਨੈਚੁਰਲ ਜੀ ਗੱਲ ਹੈਗੀ, ਇੱਕ ਮੇਰੀ ਰੂਟੀਨ ਹੈ। ਅਗਰ ਉਹੀ ਚੀਜ਼ ਮੈਂ ਵਲੋਗ ਵਿੱਚ ਦਿਖਾ ਦਿੰਦਾ ਆਪਣੀ ਰਿਐਲਿਟੀ ਨੂੰ, ਤਾਂ ਅਗਰ ਕੋਈ ਸਮਝਦਾ ਹੈ ਕਿ ਨਹੀਂ ਯਾਰ ਇਸ ਤਰ੍ਹਾਂ ਨਹੀਂ ਵਿਖਾਉਣਾ ਚਾਹੀਦਾ ਜਾਂ ਬੁਰਾ ਅਸਰ ਪੈਂਦਾ ਲੋਕਾਂ ਦੇ ਉੱਤੇ, ਤੇ ਫਿਰ ਮਾਜ਼ਰਤ ਹੈਗੀ। ਲੇਕਿਨ ਇਹ ਮੇਰੇ ਖਿਆਲ 'ਚ ਬੇਸ਼ੁਮਾਰ ਘਰਾਂ ਦੀ ਸਟੋਰੀ ਹੈ। ਮੈਂ ਆਪਣੇ ਇਲਾਵਾ ਇਹ ਕਈਆਂ ਨੂੰ ਵੇਖ ਕੇ ਕਹਿੰਦੀ, ਉਹ ਵੇਖੋ ਤੁਹਾਡੇ ਵਾਂਗਰੇ ਬੋਲਣ ਡਿਆ ਭਾਈ ਆਪਣੀ ਬੁੱਢੀ ਨੂੰ ਦੁਕਾਨ ਬਾਈਕ ਤੇ ਉੱਤੇ ਨਾ ਉੱਚੀ, ਤੇ ਉਹ ਦੁਕਾਨ ਦੇ ਉੱਤੇ ਸ਼ੁਰੂ ਹੋ ਗਿਆ ਵੇ। ਤੇ ਕਈ ਬੰਦਿਆਂ ਦੀ ਇਸ ਤਰ੍ਹਾਂ ਰਿਐਲਿਟੀ ਹੈਗੀ ਹੈ। ਲੇਕਿਨ ਅੱਛੀ ਚੀਜ਼ ਵੀ ਨਹੀਂ ਹੈ, ਅਸੀਂ ਐਪਰੀਸ਼ੀਏਟ ਨਹੀਂ ਮਤਲਬ ਕਰਾਂਗੇ। ਬਦਤਮੀਜ਼ੀ ਨਹੀਂ ਕਰਨੀ ਚਾਹੀਦੀ। ਇੱਕ ਹੁੰਦੀ ਬਦਤਮੀਜ਼ੀ, ਇੱਕ ਹੁੰਦਾ ਮਜ਼ਾਕ ਦੇ ਵਿੱਚ, ਯਾਨੀ ਕਿਸੇ ਚੀਜ਼ ਨੂੰ ਅਸੀਂ ਤਾਂ ਜ਼ਿਆਦਾ ਮਜ਼ਾਕ ਦੇ ਵਿੱਚ ਹੀ ਕਰ ਰਹੇ ਹੁੰਦੇ ਹਾਂ ਕਿ ਇੱਕ ਦੂਜੇ ਨੂੰ ਝਿੜਕ ਦਿੰਦੇ ਹਾਂ, ਜਾਂ ਮੈਨੂੰ ਵੀ ਉਹ ਝਿੜਕ ਦਿੰਦੀ ਹੈ, ਤਾਂ ਕੋਈ ਇਹਦੇ ਸਾਨੂੰ ਤਾਂ ਬੁਰਾ ਨਹੀਂ ਫੀਲ ਹੁੰਦਾ। ਹਾਂ, ਅਗਰ ਕਿਸੇ ਦੂਸਰੇ ਨੂੰ ਹੁੰਦਾ, ਜਦੋਂ ਦੂਸਰਾ ਅਹਿਸਾਸ ਦਿਲਾਏਗਾ ਨਾ ਸਾਨੂੰ। ਇੱਕ ਡਾਇਲੋਗ ਹੈਗਾ ਨਾ, ਤੁਸੀਂ ਸੁਣਿਆ ਹੋਣਾ, ਇਹ ਮੀਮਸ ਦੇ ਵਿੱਚ ਲੱਗਦਾ, ਮੈਂ ਤੋਂ ਨਾ ਸਹਿਤਾ, ਮੈਂ ਤੋਂ ਨਾ ਸਹਿਤਾ। ਹਾਂ, ਯਾਨੀ ਅਸਗਰ ਕਰਦਾ ਸਾਡੇ ਬੱਚੇ ਜਿਹੜੇ ਹੈਗੇ ਨੇ ਨਾ, ਅਸੀਂ ਮੀਆਂ ਵੀ ਥੋੜਾ ਜਿਹਾ ਇੱਕ ਦੂਜੇ ਨਾਲ ਜ਼ਰਾ ਉੱਚੀ ਬੋਲੀਏ ਨਾ, ਤੇ ਉਹ ਅਸਗਰ ਜਿਹੜਾ ਛੋਟਾ ਜਿਹੜਾ ਸਾਡਾ, ਉਹ ਖਾਸ ਤੌਰ ਤੇ ਮਾਂ ਨੂੰ ਪੰਪ ਕਰਨ ਲਈ ਨਾ, ਭਾਈ ਮੈਂ ਤੋਂ ਨਾ ਸਹਿਤਾ, ਇਤਨੀ ਬਿਸਤੀ, ਮੈਂ ਤੋਂ ਨਾ ਸਹਿਤਾ। ਉਹ ਮਾਂ ਨੂੰ ਅਹਿਸਾਸ ਹੁੰਦਾ ਕਿ ਤੇਰੇ ਅੱਬੇ ਨੇ ਤੇਰੀ ਬਿਸਤੀ ਕੀਤੀ ਹੈ,
ਤੇ ਤੂੰ ਵੀ ਹੁਣ ਜ਼ਰਾ ਬੋਲ। ਤੇ ਜਾਂ ਮੈਨੂੰ ਇਹ ਉੱਚਾ ਬੋਲੇਗੀ ਤੇ ਉਹ ਅੰਦਰ ਆ ਕੇ ਮੈਨੂੰ ਕਹੇਗਾ मैं तो ना सहता, यानी कि जो मेरी बुढ़ी होंगी ना मैं तो ना गल सुनता, इसका मतलब ये है मैं तो ना सहता, यानी सह नहीं सकता। तो यानी इस तरह तो असी मियाँ बीवी जे अच्छी ज़िंदगी गुजार भी रहे हैं ना तो फिर एहसास होना शुरू हो जाएगा बंदे नूं कि ओए होए यार वाकई इन्ने लोगों ने कहता है ए मेरा मियाँ मेरे नाल बदतमीजी करदा, वो फिर बात सोचेगी। या कोई अगर लिखदा है कि जी आपकी बीवी बड़ी बदतमीज़ है, ये इसको तमीज़ नहीं है, इस तरह के कमेंट भी लोग लिख देंगे तो उन्होंने नहीं पता होंदा या उन्होंने माहौल नहीं होंदा इस तरह का, उस इनू बदतमीज़ी समझते हैं। हालांकि असी एक दूजे नूं छेड़न वास्ते साडा मतलब इस तरह ही जिंदगी गुजर गई। हुण मैं इनू की कह सकना कि की है, लेकिन साडी कोई सीरीयस लड़ाई या साडे कोई रिश्तेदारां ने आके ना तो कदी साडी सुलह कराई है, ना साडे कोई महल्ले वालिआं नूं पता है कि असीं मियाँ बीवी लड़ने आ, ना साडे किसी रिश्तेदारां नूं मेरे ख्याल च पता है कि असीं मियाँ बीवी लड़ने आ। किसी नूं भी नहीं, अगर जे किसी नूं भी नहीं ना पता तो इहदा मतलब चार दीवारी दे अंदर गल हैगी है तो असीं जिंदगी नूं इंजॉय कर रहे हैं। ठीक है जी, तो असीं किसी नूं ना बुरा कहने आ ते ना किसी दे मुतलक कोई इस तरह दीआं गल्लां बोलता होंदियां कि असीं किसी दे मामले च दखल दईए। गल्लां ते तुहानूं पहले भी कर चुके हैं। खैर लैक्चर बहुत लंबा हो गया यार, मेरा मकसद यह नहीं हैगा कि मैं कोई तुहानूं अगला उल्टा जवाब देवां, सिर्फ तुहानूं समझाण दिआं कि सानूं फील नहीं हुंदा हैगा कि असीं एक दूजे नाल उच्चा बोलने आ या मतलब एक दूजे नूं जवाब दे दिंदे आ। तुहानूं दस्सिआ असीं जरा फ्रैंडली माहौल च रहिंदे आ मियाँ बीवी। ठीक है, सानूं अज तक फील नहीं होया। तो अगर लोग ही कराना शुरू कर देंगे तो फिर जाहिर फील होना शुरू हो जाएगा कि यार पता नहीं असी वो गलत है या मैं गलत हाँ, तो फिर कम खराब ही हो जाना। तुहाडी मेहरबानी यार, 30 साल लंघ चली है, 96 तो लैके हुण तक चंगी भली लंघ गई है, साडी अगे भी लंघ लैन दो। असीं तो तुहानूं इंजॉय करन लई व्लॉग बनाने कि चलो हासा खेडा कर लीए, तुहानूं असीं भी मसरूफ रहीए ज़हनी तौर दे उत्ते। सानूं सारा दिन यानी यही काम होवे कि असीं व्लॉग बनाना वे, एडिटिंग करनी, असीं चढ़ाना वे। मैं तो इन्हां कम्मां च मसरूफ रहना चाहना, सीधी और साफ गल। ते बाकी हुण कोई मिस्टेक होंदियां ने, वो इंसान हैगियां, गलतियां होंदियां ने, तो उंदे लई माजरत, एहतियात करांगे। ठीक है, ओहो थोड़ी जी एहतियात करांगे कि बाहर जाके ना करिए। हाँ घर दे विच ते असीं फिर कर सकने आ, बाज़ारां दे विच नहीं उच्चा बोलना चाहिए या मतलब वो नहीं करना चाहिए, वो गल ठीक हैगी। तो हुण कोशिश करने आ कि जे चली जावे तो चलो शॉपिंग भी हो जाएगी, यानी शॉपिंग तो मरा दे क्योंकि पहली चढ़ गई है तो राशन अद्धा मुक गया होया वे। यानी कोई टमाटर अगों क्योंकि वड्डी ईद आ रही है, टमाटर भी सोने दे भाव मिलने ने, अदरक भी सोने दे भाव, थोम भी सोने दे भाव, सब्ज़ मिर्चां और धनिया तक यकीन मन्नो मैं अपनी जिंदगी च ना ते 1000 रुपये किलो अदरक वेच छड्डिया अपनी 2-4 सालों की जिंदगी दे विच। पहले तो नहीं, मैं हुण 2-4 सालों की जिंदगी दस्सण दिया कि पता नहीं लोगों की हो जाता ईद आंदी तो यार सब्जियां। तुहाडी मेहरबानी यार, गरीबां दा एहसास करिया करो, असीं माड़े बंदे आ, माड़े बंदियां दा भी एहसास करो कि वो कित्थों लैणगे। जिन्हां दे बिजनेस ने या लखां तनखावां ने वो तो कर लैणगे गुजारा, साडे बारे च भी सोचो यार। तुहाडी मेहरबानी, ਜਿਹੜੇ ਭਰਾ सब्जियां लाते हो तुसीं, दुकानां ने तुहाडियां, थोड़ा जिहा ख्याल करो सब्जी मंडी वालियां अगे, क्योंकि दुकानां वाले कहणगे जी सानूं ते पिछों सब्जी मंडी तो महंगा मिलदा। सब्जी मंडी वाले कोल जावांगे वो कहणगे जी असीं ते खरीदिया ही इन्ने दा वे, ते ਜਿਹੜੇ फसलां लांदे ने थोम प्याज अदरक वो रोंदे रहिंदे ने कि सानूं मंडी वाले पैसे ही नहीं दिंदे। ते पैसा जांदा किधर पिया, किंदी जेब विच जा रिहा? माजरत है जिंदी जेब विच भी जा रहा यार, अल्लाह का खौफ करो। ठीक है जी गायस, इन्हें अज भी नहीं जे खानियां पूड़ियां छूड़ियां तो मैं चला वा हुण बाकी समान लैण लई, तो तुसीं मेरे नाल लिया जे। ठीक है जी, ये स्ट्रगल मैनूं कल्ले नहीं करनी पैनी और मैं कर रहा हूँ। बड़ा मजलूम जे तुहाडे नाल मैं कोई गल कर ही देना ना तो यार तुसीं हर गल उहनूं दस दिंदे हैगे हो। तुहाडी मेहरबानी, कोई गल पर्सनल भी रहन दो। अल्लाह दी शान कौन कह रहे और किदे ते कह रहे हैं। ठीक है जी, तो हुण चलने असीं एक दही लै आईए। दही का एक तो बड़ा इतराज़ है कि एड्डी दूर दही यार उत्थे मेरे रिश्तेदार भी रहिंदे ने इछरे बड़े, ये मेरे मामू भी रहिंदे ने,
ਹੋਰ ਮੇਰੇ ਕਈ ਮਿਲਣ ਵਾਲੇ ਰਹਿੰਦੇ ਨੇ, ਮੇਰੇ ਬਚਪਨ ਦੇ ਸਾਰੇ ਦੋਸਤ ਉੱਥੇ ਰਹਿੰਦੇ ਨੇ। ਮੈਂ ਕਿਸੇ ਦੀ ਖੁਸ਼ੀ ਗਮੀ ਪਤਾ ਲੈਣਾ, ਮੈਂ ਹਰ ਹਫਤੇ 'ਚ ਕੋਈ 2 ਚੱਕਰ ਉੱਥੇ ਲਾਉਂਦਾ ਵਾਂ। ਉਸੇ ਬਹਾਨੇ ਅਸੀਂ ਉੱਥੋਂ ਸਸਤੀਆਂ ਚੀਜ਼ਾਂ ਲੈ ਆਉਂਦੇ ਹਾਂ, ਕਿਉਂਕਿ ਅਸੀਂ ਜਿੱਥੇ ਰਹਿੰਦੇ ਹਾਂ ਨਾ, ਇਹ ਅਮੀਰਾਂ ਦਾ ਇਲਾਕਾ ਹੈ। ਇੱਥੇ ਉਹ ਸਮਝਦੇ ਨੇ ਕਿ ਡਾਕੂ ਔਰ ਸਮਗਲਰ ਰਹਿੰਦੇ ਹੈਗੇ ਨੇ। ਉਹਨਾਂ ਨੇ ਰੇਟ ਇਹੋ ਹੀ ਰੱਖੇ ਨੇ, ਭਾਵੇਂ ਸਬਜ਼ੀ ਲੈਣੀ ਹੈ ਤੇ ਭਾਵੇਂ ਗੋਸ਼ਤ ਲੈਣਾ, ਭਾਵੇਂ ਚਿਕਨ, ਜੋ ਵੀ ਤੁਸੀਂ ਲੈਣਾ ਨਾ, ਇੱਥੇ 100-50 ਰੁਪਈਆ ਹਰ ਚੀਜ਼ ਦਾ ਵੱਧ ਹੀ ਹੈ। ਅਤੇ ਅਸੀਂ ਜੇ ਐਡੀ ਦੂਰ ਚਲੇ ਜਾਂਦੇ ਹਾਂ ਨਾ, ਉਹਨੇ ਸਾਡੇ ਡਬਲ ਪੈਸੇ ਬਚ ਜਾਂਦੇ ਨੇ। ਜੇ 100-150 ਦਾ ਪੈਟਰੋਲ ਲੱਗਦਾ ਨਾ ਆਉਣ ਜਾਣ ਦਾ, ਤਾਂ ਸਮਝ ਲਓ 500-700 ਰੁਪਈਆ ਸਾਨੂੰ ਬਚ ਜਾਂਦਾ। ਅਸੀਂ ਇਕੱਠੀਆਂ ਚੀਜ਼ਾਂ ਉੱਥੋਂ ਲੈ ਆਉਂਦੇ। ਇਹ ਕਹਾਣੀ ਹੈਗੀ ਮੇਰੇ ਭੈਣ ਭਰਾਓ। ਅਸਲ ਰੌਲਾ ਹੈਗਾ, ਇਨਸਾਨ ਆਪਣੀ ਬੱਚਤ ਸੋਚਦਾ ਹੈਗਾ। ਅਤੇ ਹੁਣ ਮੈਂ ਚੱਲਿਆ ਵਾਂ ਜਨਾਬ, ਉੱਥੋਂ ਕਲੇਜੀ ਲਿਆਵਾਂਗਾ ਬੱਕਰੇ ਦੀ। ਹੁਣ ਮੈਨੂੰ ਨਹੀਂ ਪਤਾ ਬੱਕਰੀ ਦੀ ਹੋਏਗੀ ਜਾਂ ਬੱਕਰੇ ਦੀ ਹੋਏਗੀ। ਕਲੇਜੀ ਲੈ ਆਵਾਂਗਾ, ਮੈਨੂੰ ਪਸੰਦ ਹੈਗੀ। ਇਹ ਮਹੀਨੇ 'ਚ ਇੱਕ ਵਾਰੀ ਮੇਰੀ ਕੋਸ਼ਿਸ਼ ਹੁੰਦੀ ਮੈਂ ਖਾ ਲਵਾਂ, ਉਹ ਵੀ ਕੁਛ ਅਰਸੇ ਤੋਂ ਮੈਂ ਜ਼ਿਆਦਾ ਖਾਂਦਾ, ਕਿਉਂਕਿ ਪਹਿਲੇ ਮੈਂ ਈਦ ਖਾਂਦਾ ਸਾਂ। ਹੁਣ ਇਹ ਹੈਗਾ ਕਿ ਪ੍ਰੋਟੀਨ, ਜਾਂ ਕਹਿ ਲਓ ਕਿ ਮੈਂ ਗੋਸ਼ਤ ਵੀ ਨਹੀਂ ਖਾਣਾ ਅਤੇ ਕੁਛ ਵੀ ਨਹੀਂ ਖਾਣਾ, ਅਤੇ ਫਿਰ ਮੈਂ ਕੀ ਖਾਵਾਂ। ਚਲੋ ਕਲੇਜੀ ਮੈਨੂੰ ਪਸੰਦ ਹੈ, ਮੈਂ ਫਿਫਰਾ ਨਹੀਂ ਖਾਂਦਾ, ਉਹ ਰਬਾਬ ਖਾਂਦੀ ਅਤੇ ਮੈਂ ਕਲੇਜੀ। ਅਤੇ ਦਹੀਂ ਵਿੱਚ ਨਹੀਂ ਪਏਗਾ ਅਤੇ ਫਿਫਰਾ ਕਲੇਜੀ ਬਣੇਗਾ ਨਹੀਂ। ਅਤੇ ਹੁਣ ਹਫਤਾ ਇੱਕ ਦਹੀਂ ਨਿਕਲ ਜਾਂਦਾ ਸਾਡਾ। ਅਸੀਂ 300-250 ਦਾ ਲਿਆਉਂਦੇ ਹਾਂ, 250 ਦਾ। ਅਤੇ ਹਫਤੇ 'ਚ 4 ਵਾਰੀ, ਮਹੀਨੇ 'ਚ 4 ਵਾਰੀ ਅਸੀਂ ਦਹੀਂ ਲਿਆਉਂਦੇ ਹਾਂ। ਅਤੇ ਦਹੀਂ ਵੀ ਲੈ ਆਵਾਂਗੇ। ਅਤੇ ਸਬਜ਼ੀ ਜੇ ਕੋਈ ਸਸਤੀ, ਕਿਉਂਕਿ ਤੁਹਾਨੂੰ ਦੱਸਿਆ ਅੱਗੇ ਈਦ ਆਉਣ ਲੱਗੀ, ਅਤੇ ਅਸੀਂ ਫਰੀਜ਼ ਕਰ ਲਵਾਂਗੇ, ਠੀਕ ਹੈ ਜੀ। ਨਹੀਂ ਤਾਂ ਅਸੀਂ ਡਬਲ ਟ੍ਰਿਪਲ ਰੇਟ 'ਤੇ ਨਹੀਂ ਲਿਆ ਸਕਦੇ ਭਾਈ ਚੀਜ਼ਾਂ, ਤੁਸੀਂ ਲੈ ਸਕਦੇ ਹੋਵੋਗੇ। ਅਤੇ ਮੈਂ ਹੁਣੀ ਜਾ ਕੇ ਸਵੇਰੇ ਸਾਰਾ ਕੁਛ ਲੈ ਆਉਣਾ ਅਤੇ ਲਿਆ ਕੇ ਟਮਾਟਰ ਨਹੀਂ ਲਿਆਣੇ ਠੱਪ ਦੇ ਭੈਣ ਬਸ। ਟਮਾਟਰ ਅਸੀਂ 50 ਰੁਪਏ ਕਿਲੋ ਲੈ ਆਉਂਦੇ ਸੀ, ਉਹ ਪਏ ਹੋਏ ਨੇ, ਨਿਕਲ ਜਾਣਗੇ, ਆਰਾਮ ਨਾਲ ਵੇਖ ਲਈ। ओके गाइस, टाइम हो चुका है जी, दुकानें खुल चुकी होंगी। हम चलते हैं जी रुबाब के लिए नाश्ता लेने, और बाकी चीज़ें जो आपको बताई हैं। 8:15 हो गए हैं, चलिए। नहीं जी गाइस, दही ले लिया, अब लें चने, उसके बाद पूड़ी। मशहूर चने, आगा चने वाला, रेहड़ी वाला चौक इछरा। आगा जी 80 ਦੇ ਚਨੇ ਦੇ ਦਿਓ। 80 ਦੇ ਚਨੇ ਲਈਏ ਤੇ ਗਰਮ ਗਰਮ ਕੁਲਚੇ ਲਈਏ ਉੱਥੋਂ ਜਾ ਕੇ, ਤੇ ਰੋਟੀ ਖਾਈਏ। ਕਿਉਂ ਜੀ, ਸਹੀ ਹੈ? ਹਾਂਜੀ आगा जी, वालों ਨੂੰ ਕੀ ਕੀਤਾ? क्या हो गया? अच्छा, आगा जी से चने ले लिए। इनके चने बहुत ही टेस्टी होते हैं। तो इस टाइम तो वैसे ही ख़त्म होने वाले होते हैं, रश तो होंगे इन्होंने को 6-7 बजे सुबह, ये 10 बजे चने ख़त्म कर देते हैं। ਇਹੋ जी लुट पैंदी इत्थे चनियां दी। तो हुण चलीए रस्ते चो बच्चों की कुलचे लीए, ठीक है जी। 80 रुपए दे विच नाश्ता हो जाएगा 3 बच्चों का, हिसाब ला लो तुसी। ਤੁਹਾਨੂੰ 200 ਦੀ ਪਲੇਟ ਨਹੀਂ ਲੱਭਦੀ ਹੋਣੀ। ਭਾਈ ਕੋਲ ਫੇਰ ਆ ਗਿਆ ਜੇ ਮੈਂ, ਤੇ ਇਹ ਰੇਟ ਬਹੁਤ ਜ਼ਿਆਦਾ ਲਾਣ ਡਿਆ। ਉਸਤਾਦ ਘਟਾ ਦੇ ਯਾਰ, ਇੱਧਰ ਵੇਖ ਕੇ ਕੈਮਰੇ ਵੱਲ। ਕਿੰਨਾ? 180 ਦਾ ਕਿੰਨਾ ਪਾ? ਮੈਂ 180 ਦਾ ਕਿਲੋ ਲਿਆਣਾ ਲੱਭ ਕੇ। ਆਹੋ, ਤੂੰ ਅਦਰਕ ਦੇ ਆ 100 ਦੀ, 100 ਦੀ ਅਦਰਕ ਦੇ ਦੇ ਜ਼ਰਾ ਚੰਗੀ ਜੀ। ਤੇ ਪਿਆਜ਼ ਕਿਸ ਤਰ੍ਹਾਂ ਹੈਗੀ ਯਾਰ? ਇੰਨੀਆਂ ਮਹਿੰਗੀਆਂ, ਈਦ ਕੋਲ ਆਈ ਜਾਣ ਦੀ, ਨਾਲ ਹੀ ਤੁਸੀਂ ਰੇਟ ਵਧਾਈ ਜਾ ਰਹੇ ਹੋ। ਕੀ ਚਾਹੁੰਦੇ ਹੋ ਤੁਸੀਂ? ਗਾਇਜ਼ ਇਹਨਾਂ ਨੂੰ ਕੋਈ ਰੇਟ ਘਟਾਉਣਾ ਹੈ। ਹੁਣ ਈਦ ਆਣ ਡਈ ਹੈ, ਮਹਿੰਗੀ ਕਰੀ ਜਾਂਦੇ। ਹੁਣ ਕਹੇਗਾ ਮੰਡੀਆਂ ਮਹਿੰਗਾ ਮਿਲਦਾ ਸਮਾਨ। ਮੰਡੀ ਵਾਲੇ ਕਹਿੰਦੇ ਜੀ ਉਹ ਜਿਹੜੇ ਵੇਚਣ ਆਉਂਦੇ ਜ਼ਮੀਨ ਵਾਲੇ, ਉਹ ਮਹਿੰਗਾ ਦਿੰਦੇ ਆ। ਜ਼ਮੀਨ ਵਾਲੇ ਰੋਂਦੇ ਰਹਿੰਦੇ ਆ, ਸਾਨੂੰ ਤਾਂ ਬਚਦਾ ਹੀ ਕੁਛ ਨਹੀਂ। ਪੈਸੇ ਕਿੱਥੇ ਜਾਂਦੇ ਪਏ ਨੇ ਯਾਰ? ਚਲੋ ਜੀ ਗਾਇਜ਼, ਇਹ ਲੈ ਲਿਆ ਭਰਾ ਕੋਲੋਂ, ਤੇ ਹੁਣ ਚਲੀਏ। ਭਾਈਆ ਇੱਧਰ ਹੈ ਯਾਰ, ਤੂੰ ਰੇਟ ਬਹੁਤ ਜ਼ਿਆਦਾ ਲਾਣ ਡਿਆ। ਕਿਸ ਤਰ੍ਹਾਂ ਲਾਏਗਾ ਮੈਨੂੰ ਦੱਸ ਹੈ? ਅੱਧਾ ਕਿਲੋ ਦੇ। ਕੀ ਉਹਨੇ ਕਿਹਾ ਕੈਮਰੇ ਦਾ ਲਿਹਾਜ਼ ਕਰ ਲਈਏ, ਕੋਈ ਵੱਡਾ ਹੀ ਯੂਟਿਊਬਰ ਆ ਗਿਆ ਸਾਡੇ ਕੋਲ। ਲਓ ਜੀ, ਇੱਥੋਂ ਲਵਾ ਲਈਏ ਕੁਲਚੇ, 5 ਕੁਲਚੇ ਭਾਵੇਂ। ਲੋ ਜੀ, ਇੱਥੋਂ ਲੱਗਣੇ ਜੇ 25 ਰੁਪਏ ਦੇ ਹਿਸਾਬ ਨਾਲ ਕੁਲਚੇ,
ਤੇ 5 ਕੁਲਚੀਆਂ ਦੇ ਮਗਰ ਸਾਨੂੰ ਬਚ ਗਏ 50 ਰੁਪਏ, ਕਿਉਂਕਿ ਜਿੱਥੇ ਮੈਂ ਰਹਿਣਾ ਉੱਥੇ 35 ਰੁਪਏ ਦਾ, ਇੱਥੇ 25 ਰੁਪਏ ਦਾ। 5 ਕੁਲਚੀਆਂ ਮਗਰ 50, ਕਿੰਨੀਆਂ ਚੀਜ਼ਾਂ ਮਗਰ ਕਿੰਨੇ ਪੈਸੇ। ਜਿੱਥੇ ਮੈਂ ਰਹਿਣਾ ਉੱਥੇ 80 ਦੇ ਚਨੇ ਕਹੋ ਨਾ, ਉਹਨਾਂ ਦਾ ਦਿਲ ਕਰਦਾ ਇਹਨੂੰ ਮਾਰੀਏ ਫੜ ਕੇ। ਥੜੇ ਤੇ ਨਹੀਂ ਚੜਨ ਦਿੰਦੇ 80 ਰੁਪਏ ਦੇ 100 ਰੁਪਏ ਦੇ ਚਨੇ ਲੈਣ ਲਈ। 250 ਦੇ 300 ਦੇ ਕਮ ਸੇ ਕਮ, ਤੇ 2-3 ਬੰਦੇ ਹੀ ਖਾ ਸਕਦੇ ਨੇ, ਤੇ ਇਹ ਵੀ ਉਨੇ ਹੀ ਬੰਦੇ ਖਾ ਸਕਦੇ ਨੇ। ਸਮਝ ਗਏ ਉਹ ਗੱਲ ਨੂੰ? ਹੁਣ ਸਮਝ ਆਈ ਕਿ ਭੱਜ ਇੱਥੇ ਕਿਉਂ ਆਉਂਦੇ, ਇੱਥੇ ਵਰਗੀਆਂ ਮੌਜਾਂ ਨਹੀਂ ਹੈਗੀਆਂ। ਇਹ ਚਿੱਕੜ ਚਨੇ ਵੀ ਲੱਗੇ ਨਾਲ, ਚਿੱਕੜ ਚਨੇ ਨਾਲ ਲੱਗ ਜਾਣ ਬਸ ਫਿਰ ਚੱਲ। ਕਲੇਜੀ ਇੱਥੇ ਹੋ ਗਈ ਜੇ 500 ਦੀ, ਪਹਿਲੇ ਲਿਜਾਂਦੇ ਸੀ 300 ਦੀ, ਫਿਰ 400 ਦੀ। ਪੈਟਰੋਲ ਵੱਧਦਾ ਜਾ ਰਿਹਾ, ਚੀਜ਼ਾਂ ਦੇ ਰੇਟ ਵੱਧਦੇ ਜਾ ਰਹੇ ਨੇ। ਤੇ ਗੋਸ਼ਤ ਹੋਇਆ ਪਿਆ ਬੱਕਰੇ ਦਾ ਕੋਈ 3100 ਰੁਪਏ ਤਕਰੀਬਨ। ਤੇ ਬੱਕਰੇ ਇੱਥੇ ਇੰਜ ਲੱਗੇ ਨੇ ਜਿਵੇਂ ਮੁਫਤ ਵਿਕ ਰਿਹਾ ਗੋਸ਼ਤ। ਇੰਜ ਹੀ ਲੱਗਦਾ ਭਾਈ ਮੁਫਤ ਹੈ, लेकिन 3100। लो जी ये है जी कलेजी। कलेजी भी बड़ी महंगी होगी भाई। ये है जी रहमानपुरा चौक, वो सामने। उधर से पूड़ी लेनी है कबाब के लिए। इधर बचपन गुजरा मेरा, यानी इछरा रहमानपुरा ये साथ साथ ही हैं। तो गुज़रते हुए इधर से मैंने कहा कलेजी ले लें। ये बड़ी पुरानी दुकानें हैं सारी। इधर स्कूल भी था मेरा। ये सारी सड़क नहीं बन रही है जी, पाइप पड़ गए हैं सीवरेज के, अब सड़क बनने की तैयारी हो रही है बस। तो जी इत्थों ले लिए रबावली कपूड़ियाँ। ये है जी रहमानपुरा चौक, मेन चौक। यह पाइप पै रहे ने जी, तरक्की याफ्ती काम जारी ने, तरक्की याफ्ती। उधार लै लै के साढ़े बुरे हाल हो गए ने। पूड़ी हलवा, हेलो जी, एक पूड़ियाँ। ₹70 की पूड़ी है। जी देख लो कितना कुछ तुसी मैनू कहंदे हो कि रुबाब भाभी बड़ी अच्छी आ पैसे हो। ਕਿਹੜਾ ਬੰਦਾ ਯਾਰ ਰਾਤੀ ਡਿਊਟੀ ਕਰਕੇ ਐਡੀ ਮਿਹਨਤ ਵਾਲਾ ਕੰਮ ਕਰਕੇ ਤੇ ਸਵੇਰੇ ਉਹਦੇ ਲਈ ਇੱਕ ਪੂੜੀਆਂ ਲੈਣ ਵਾਸਤੇ ਐਡੀ ਦੂਰ ਆਵੇ। ਇੰਜ ਨਾ ਕਰੋ। ਲਓ ਜੀ ਪੂੜੀ ਪੈਕ ਹੋ ਗਈ ਹੈ ਜੀ ਜਨਾਬ। ਇਸ ਲਈ ਰਬਾਬ ਲਈ ਇੱਕ ਪੂੜੀਆਂ ਲਈਆਂ ਨੇ, ਕਿਉਂਕਿ ਇੱਕ ਤੋਂ ਜ਼ਿਆਦਾ ਉਹ ਖਾਂਦੀ ਨਹੀਂ। ਤੇ ਹੁਣ ਚਲੀਏ ਘਰ ਜਨਾਬ। ਵਲੌਗ ਬਹੁਤ ਲੰਬਾ ਹੋ ਜਾਂਦਾ, ਫਿਰ ਤੁਸੀਂ ਇਹ ਵੀ ਇਤਰਾਜ਼ ਕਰਦੇ ਹੋ ਜੀ ਵਲੌਗ ਬੜਾ ਲੰਬਾ ਹੋ ਗਿਆ। कोई कहता जी व्लॉग बड़ा छोटा बनाते हो। तो हम चलिए यार घर, धुप्प बड़ी है, गर्मी बहुत ज़्यादा। नहीं जी गैस पहली चढ़ गई है तो कम्मां दी भरभार पै गई है। ये तो खैर साडा हर हफ्ते 2-3 बोतलां पानी दी आंदियां ने। चेक पानी भी फिल्टर तो भरवा के पीओ, मुल लिया के ऐ हुण इहदे उत्ते रख के लियाईदा पानी। ते हुण इहदे बाद चले जी सिलेंडर भरवाउण लई, क्योंकि गैस भी असीं ਇਹ ਬਿੱਲ ਤੇ ਦੇਣੇ ਆ ਮੀਟਰਾਂ ਦੇ ਇਹ ਜਿਹੜੇ ਲੱਗੇ ਨੇ। ਲੇਕਿਨ ਗੈਸ ਤੁਸੀਂ ਬਾਹਰੋਂ ਮੁੱਲ ਭਰਾ ਕੇ ਤੇ ਯੂਜ਼ ਕਰਨੀ ਹੈ, ਇਹਨਾਂ ਦਾ ਸਿਰਫ ਕਿਰਾਇਆ ਦੇਣਾ। ਠੀਕ ਹੈ ਜੀ। ਕੀ ਕਰੇ ਯਾਰ ਬੰਦਾ, ਪਾਣੀ ਦਾ ਬਿੱਲ ਦਿਓ ਤੇ ਪਾਣੀ ਬਾਹਰੋਂ ਲਿਆ ਕੇ ਪੀਓ ਫਿਲਟਰਾਂ ਤੋਂ। ਗੰਦਾ ਪਾਣੀ, ਬੋਰ ਹੀ ਸਹੀ ਨਹੀਂ ਹੈਗੇ। ਕਿਹੜੇ ਕਿਹੜੇ ਦੁੱਖ ਤੁਹਾਡੇ ਨਾਲ ਕਰੀਏ, ਕਿੰਨੇ ਕੁ ਦੁੱਖ ਤੁਸੀਂ ਸੁਣੋਗੇ ਸਾਡੇ। अज बहुत दुखी हाँ। तो बस तनख्वाहदार बंदे की तनख्वाह तो 3-4 दिन की होती है, क्योंकि सारे हिसाब क्लीयर होंगे। दुध, राशन, फीसा बच्चों दियाँ, बिल, तनख्वाह पूरी, 0 मीटर। मसला खैर करे जी, अल्लाह ताला साढ़े ते रहम करे।
ਕਹਿ ਸਕਦੇ, ਕੋਈ ਗੱਲ ਹੀ ਨਹੀਂ ਕਰ ਸਕਦੇ, ਅਸੀਂ ਕੁਝ ਕਹਿ ਹੀ ਨਹੀਂ ਸਕਦੇ, ਅਸੀਂ ਬੋਲ ही नहीं सकते भाजी। ओहो। तो गाइस पानी की बोतल मैंने यहाँ पर रख दी है। अब मैं घर के अंदर घुस चुका हूँ। तो ये बाबे हरी पता नहीं तस्वीर फरोल दे। हेलो। और सुनाएंगे क्या हो रहा है? हाँ। बाबे खाना कुछ पक नहीं गया? कर रहे, बाबे खाना पक गया? ज़ियारत कर रहे हैं। अच्छा पेंटिंगें शेंडिंगें करके जी, ये देखिए पेंटिंगों का सामान ऐसे ही पड़ा हुआ है, ये कैनवस खाना पड़े बन हुए हैं। ठीक है जी, ये पेंटिंगें अधूरी पड़ी हैं, कुछ कंप्लीट हो चुकी हैं। तो यह किन्ने 20-25 हज़ार रुपया देना है तो लैनियां ने पेंटिंगां। ठीक है जी, यह देखो ठीक है गाइस। तो मेहनत बहुत ही की है, पैसे लभदे कोई नहीं, काम ही छाड़ दो। ये देखें गाइस, तो ये ऐसे ही कैनवस अब पड़े हुए हैं, कुछ इनकम्प्लीट हैं। तो बस गुजारा चलन दिया, अल्लाह खैर करेगा। तो गाइस खाना आज मेरी फेवरेट डिश बनी है जी, वाह कलेजी फिफरा। तो आज मैं ये खाऊंगा अल्हम्दुलिल्लाह। ये सिर्फ मैं और बाबी खाते हैं, ये थोड़ा सा हम लेके आते हैं, दोनों खाते हैं, 2 दिन भी गुजर जाते हैं। यानी आज खाया है, कल का दिन छोड़ के हम परसों भी खा लेंगे। ठीक है, असी दोवां मियाँ बीवी ने, बच्चे साढ़े बिल्कुल ही नहीं खाते। यह बड़ा मसला, बच्चों ने तो खाना है चिकन हाउस, इन्ना कोई चिकन असी पक्या बस। असी यार थोड़ा बहुत खाने हैं, यह जरा जी हांडी बस ਤੁਹਾਨੂੰ नज़र आ रही होएगी ਜਿਹੜੇ ਹਾਂਡੀ ਪਕਾਉਂਦੇ ਹੋ, ਤੇ ਇਹਦੇ ਨਾਲ ਹੀ ਸਾਡੀ ਪੂਰੀ ਫੈਮਿਲੀ ਰੱਜ ਜਾਂਦੀ। ਬਲਕਿ 2 ਟਾਈਮ ਇਹਨਾਂ ਨੇ ਕਰ ਲੈਣਾ ਇੰਨਾ ਕੁ ਚਿਕਨ। ਮੋਬਾਈਲ ਤੇ ਇੰਜੋਏ ਕਰਨ ਦੀ ਵਲੌਗ ਕੀ ਵੇਖ ਰਹੀ? मूड नहीं है इस टाइम। चलो असी चाय गर्म करके दे 2 घुट। ए देखो यार मैं इन्नी कोई चाय पीना वा, ए देखो दुखी सहेलियां दे नाल दुख होण लगे जी। ਹੁਣ ਜਿੰਨੀਆਂ ਕੋਈ ਦੁਖੀ ਨੇ ਨਾ ਆਪਣੇ ਬੱਚੇ ਵਿਆਹ ਬੈਠੀਆਂ ਨੇ, ਉਹ ਫਿਰ ਸ਼ਾਮ ਨੂੰ ਆਪਸ ਦੇ ਵਿੱਚ ਨਾ ਇੱਕੋ ਕਿੱਟੀ ਪਾਰਟੀ ਹੁੰਦੀ ਹੈ, ਇਹ WhatsApp ਪਾਰਟੀ ਹੁੰਦੀ ਹੈ। ਅੱਜ ਕੱਲ ਬਹੁਤ ਮੁਸ਼ਕਲ ਹੁੰਦਾ ਵੈਸੇ ਟਾਈਮ ਕੱਢ ਕੇ ਕਿਸੇ ਨੂੰ ਫੋਨ ਕਰਨਾ ਜਾਂ ਹਾਲ ਚਾਲ ਪੁੱਛਣਾ। ਇਫਾ ਕਰਵਾ ਰਹੀ क्यों की होया बाजी? सारा दस्से है बाजी। अभी हम भरवाने जाएंगे ये सिलेंडर जनाब। ठीक है जी, क्योंकि इसके बगैर ज़िंदगी चलना बड़ी मुश्किल है। तो अभी मैं जा रहा हूँ सिलेंडर भरवाने। काम यार हूँ की करा, अज सारी दिहाड़ी तुहाडे सामने ही है, सुबह का निकलिया आया वां, किन्ने काम कर लेने। पहली चढ़ी है कम्मां दी भरमार लग गई है, मोटर भर गई है। शुक्र है कि कपड़े धोने वास्ते ते मूँह हत्थ धोने वास्ते पानी आ जाता। बाइक पे छोड़ के आए हुए हो। वो गाइस ये दूध देख ले, मैं बाहर बाइक पे पेट्रोल में वालों महंगा हो रहा है। चलो लाइन लगी हुई है या अल्लाह सी किथे है। बाहर 12 बजे से पहले भरवा ले। ओ ले 12 अब जगह ही नहीं मिलनी। नहीं है ये शेल के पेट्रोल पंप पे मैकडॉनल्ड्स के सामने। या अल्लाह साडे ते रहम कर, या अल्लाह साडे ते रहम कर। लो जी नवी खबर बच्चों ने आके सुनाती। ओ की करे यार बंदा, 430 रुपये और 430 खाली पेट्रोल नहीं बदया, दुनिया की हर चीज़ पाकिस्तान साढ़े महंगी हो जाएगी। यार साढ़े को किहड़ी गुनाह हो गया, किहड़ी गलती हो गई, कित्थे रोइए। गैस सिलेंडर भर के ला के मैंने फिक्स कर दिया है। 4500 रुपये का ये सिलेंडर फुल हुआ है। तो गैस का बिल जोड़ा है ना वो अलहदा आना है। घंटा मैं पेट्रोल की लाइन च लग के तो पेट्रोल भरवा के आया कि चलो कोई 500-700 रुपये की बचत हो जाए। यार मैनू दो इजाज़त, मैं चलिया बाहर नहर के उत्ते पुल ते चढ़ के ना खलो के उच्ची उच्ची चीका मार के ते रो के आना। ठीक है जी, तो मैनू दो इजाज़त, अल्लाह ताला साढ़े ते रहम करे बस। अल्लाह करे। ते अल्लाह ताला एकदम आई तुहानू दुआ। सेहत तंदुरुस्ती दे। यार इस टाइम ना मेरा दिमाग सुन्न होया पिया प्लीज़। तो अरे बस अगर असली इंशाअल्लाह ताला सामने फिर इंशाअल्लाह ताला तुहाडे नाल गल हुंदी है। अपना ध्यान रखो, अल्लाह खैर। रोन चलिया उत्थे कब्रिस्तान दे विच, इन्हां दा जनाजा पढ़न चलिया। किन्ना दा ओके गाइस, पेट्रोल मैं नहीं बताया। व्लॉग तो मैनू दिओ इजाज़त, क्योंकि मैं तो हुण चलिया किसी खुली जी जगह के उत्ते बह के ना उच्ची उच्ची चीका मार के रोन लई।
ਠੀਕ ਹੈ, ਕਿਉਂਕਿ ਮੈਨੂੰ ਤੇ ਹੈਗੀ ਤਕਲੀਫ, ਤੇ ਜਿਹਨੂੰ ਤਕਲੀਫ ਹੋਏ ਜ਼ਾਹਿਰ ਉਹ ਕੀ ਕਰ ਸਕਦਾ ਹੈਗਾ। ਤੇ ਅਸੀਂ ਕਹਿ ਕੁਛ ਨਹੀਂ ਸਕਦੇ, ਕਿਉਂਕਿ ਸਾਨੂੰ ਇਹ ਹੀ ਹੁੰਦਾ ਕਿ ਲੈ ਜਾਣਗੇ ਲੈ ਜਾਣਗੇ ਲੈ ਜਾਣਗੇ। ਅਜੇ ਤਾਂ ਸ਼ੁਰੂਆਤ ਹੋਈ ਯਾਰ, ਅੱਗੇ ਕੀ ਦੇਖ। ਤੇ ਗਾਇਸ ਚੁੱਪ ਕਰ ਜਾ।